ਸਭ ਤੋਂ ਪਹਿਲਾਂ ਗੱਲ ਕਰਦੇ ਆ ਜਿਸ ਤਰ੍ਹਾਂ ਭਾਰਤ ਦੇ ਵਿੱਚ ਨਾ ਪਟਾਕੇ ਚੱਲ ਰਹੇ ਜਿੱਦਾਂ ਦੀਵਾਲੀ ਹੁੰਦੀ ਆ ਸਾਰੇ ਹੀ ਬਹੁਤੇ ਜ਼ਿਆਦਾ ਸਟੇਟਾਂ ਦੇ ਵਿੱਚ ਆਪਸ ਵਿੱਚ ਲੋਕ ਫਸੇ ਪਏ ਆ। ਜੋਧਪੁਰ ਦੇ ਵਿੱਚ ਵੀ ਕਰਫਿਊ ਇੰਟਰਨੈਟ ਵੀ ਬੰਦ ਹੋ ਗਿਆ। ਚਾਹੇ ਉਹ ਜਹਾਂਗੀਰਪੁਰੀ ਸੀਗੇ ਤੇ ਚਾਹੇ ਜਿਹੜੇ ਮੱਧ ਪ੍ਰਦੇਸ਼ ਦੇ ਕੁਝ ਹਿੱਸੇ ਸਨ ਜਿੱਥੇ 22 ਦਿਨ ਤੋਂ ਕਰਫਿਊ ਲਗਭਗ ਲੱਗਿਆ ਹੋਇਆ ਔਰ ਇਹ ਹੁਣ ਪਹੁੰਚ ਗਿਆ ਈਦ ਦੇ ਮੌਕੇ ਦੇ ਉੱਤੇ ਜੋਧਪੁਰ ਦੇ ਵਿੱਚ। ਜੋਧਪੁਰ ਜਿਹੜਾ ਕਿ ਮੁੱਖ ਮੰਤਰੀ ਅਸ਼ੋਕ ਗਹਿਲੋਤ ਦਾ ਸ਼ਹਿਰ ਹੈ ਔਰ ਉੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ਹੋਈਆਂ। ਪੱਥਰਬਾਜ਼ੀ ਤੋਂ ਬਾਅਦ ਕਰਫਿਊ ਉੱਥੇ ਲਾ ਦਿੱਤਾ ਗਿਆ, ਇੰਟਰਨੈਟ ਰਾਤ ਦਾ ਬੰਦ ਕੀਤਾ ਹੋਇਆ। ਇਹ ਜੋਧਪੁਰ ਦੇ ਕੁਝ ਏਰੀਆਜ਼ ਨੇ ਜਿੱਥੇ ਅਜਿਹੀ ਹਿੰਸਾ ਹੋਣ ਦੀਆਂ ਖਬਰਾਂ ਨੇ ਕਿ ਉੱਥੇ ਪਹਿਲਾਂ ਇੱਕ ਫਿਰਕੇ ਦਿਆਂ ਨੇ ਝੰਡਾ ਆਪਣਾ ਜਿਹੜਾ ਉਹ ਚਲਾ ਦਿੱਤਾ, ਦੂਜਿਆਂ ਨੇ ਆ ਕੇ ਪੱਥਰਬਾਜ਼ੀ ਕਰ ਦਿੱਤੀ। ਉੱਥੋਂ ਇਹ ਕੰਮ ਸਾਰੇ ਦਾ ਸਾਰਾ ਸ਼ੁਰੂ ਹੋਇਆ। ਜਲੌਰੀ ਗੇਟ ਸਰਕਲ ਪੈਂਦਾ, ਉੱਥੇ ਇਹ ਇਸਲਾਮਿਕ ਝੰਡੇ ਲਾਏ ਗਏ। ਉਸ ਤੋਂ ਬਾਅਦ ਪਥਰਾ ਸ਼ੁਰੂ ਹੋਇਆ। ਪਥਰਾ ਦੇ ਵਿੱਚ ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋਏ ਤੇ ਕੁਝ ਜਿਹੜੇ ਦੋਨਾਂ ਸਾਈਡਾਂ ਦੇ ਸੀ ਉਹ ਵੀ ਜ਼ਖਮੀ ਹੋਏ। ਹਸਪੀਟਲ ਦੇ ਵਿੱਚ ਵੀ ਕੁਝ ਇਸ ਵੇਲੇ ਦਾਖਲ ਨੇ। ਸ਼ੇਖਾਵਤ ਇਹ ਕਹਿੰਦਾ ਕਿ ਜਿਹੜਾ ਦੰਗਾਕਾਰੀਆਂ ਦੇ ਖਿਲਾਫ ਉਹ ਸਖਤ ਕਾਰਵਾਈ ਜਿਹੜੀ ਕਰਨਗੇ ਔਰ ਸਖਤ ਕਾਰਵਾਈ ਕੀਤੀ ਤਾਂ ਜਾ ਰਹੀ ਹੈ। ਪਰ ਸਵਾਲ ਜਿਹੜੇ ਨਾ ਜੀ ਵੱਡੇ ਇਹ ਨੇ ਕਿ ਚਾਹੇ ਉਹ ਮੱਧ ਪ੍ਰਦੇਸ਼ ਦੇ ਵਿੱਚ ਹੋ ਰਹੀ ਹਿੰਸਾ, ਚਾਹੇ ਜਹਾਂਗੀਰਪੁਰੀ ਜਿਹੜਾ ਏਰੀਆ ਉੱਥੇ ਹੋ ਰਹੀ ਹਿੰਸਾ ਹੈ, ਇਹਨੂੰ ਸ਼ਹਿ ਕੌਣ ਦੇ ਰਿਹਾ ਜੀ? ਔਰ ਇਹ ਹੌਲੀ ਹੌਲੀ ਕਿਸ ਪਾਸੇ ਵੱਲ ਨੂੰ ਸਾਰੀ ਕਹਾਣੀ ਤੋੜ ਦਿੱਤੀ ਗਈ ਹੈ। ਮੁਲਕ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਦਰਪੇਸ਼ ਨੇ। ਆਮ ਲੋਕਾਂ ਦਾ ਜੀਣਾ ਦੂਭਰ ਹੋ ਗਿਆ। ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ, ਗਰੋਸਰੀ ਦੀਆਂ ਕੀਮਤਾਂ ਅਸਮਾਨ ਛੂ ਰਹੀਆਂ ਨੇ, ਅਨਐਮਪਲੋਇਮੈਂਟ ਸਿਰ ਚੜ ਕੇ ਬੋਲ ਰਹੀ ਆ। ਉਹਨਾਂ ਚੀਜ਼ਾਂ ਦੇ ਉੱਤੇ ਕੋਈ ਗੱਲ ਨਹੀਂ ਕਰ ਰਿਹਾ। ਜਿਹੜੇ ਚੈਨਲਸ ਨੇ ਉਹ ਗੱਲਬਾਤ ਕਾਹਦੇ ਕਰ ਰਹੇ ਆ? ਹਿੰਦੂ ਮੁਸਲਿਮ ਵਿਵਾਦ ਦੇ ਉੱਤੇ ਸ਼ਾਮ ਨੂੰ ਡਿਬੇਟ ਕਰਾਉਣ ਬਹਿ ਜਾਂਦੇ ਆ ਜਿਵੇਂ ਇਹੀ ਸਭ ਤੋਂ ਵੱਡੀ ਸਮੱਸਿਆ ਮੁਲਕ ਦੀ ਹੋਵੇ। ਜੇ ਆਪਾਂ ਜੋਧਪੁਰ ਦੀ, ਜੈਪੁਰ ਦੀ ਗੱਲ ਕਰੀਏ ਤਾਂ ਰਾਜਸਥਾਨ ਦੇ ਵਾਸਤੇ ਇਹ ਉਹਦੇ ਕਮਾਊ ਪੁੱਤ ਨੇ ਜਿੱਥੇ ਕਿ ਲੋਕੀ ਵੱਡੀ ਗਿਣਤੀ ਦੇ ਵਿੱਚ ਜਾਂਦੇ ਆ। ਜੇ ਇਸ ਤਰ੍ਹਾਂ ਦਾ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਊਗਾ ਤੇ ਰਾਜਸਥਾਨ ਦੇ ਵਾਸਤੇ ਮੁਸ਼ਕਲਾਂ ਵੱਧ ਜਾਣਗੀਆਂ। ਖਾਸ ਤੌਰ ਦੇ ਉੱਤੇ ਜਿਹੜੇ ਵਿਜ਼ਿਟਰ ਨੇ ਉਹ ਡਰਨਾ ਸ਼ੁਰੂ ਕਰ ਦੇਣਗੇ। ਜੇ ਇੱਥੇ ਪੰਜਾਬ ਦੇ ਵਿੱਚ ਈਦ ਦੇ ਮੌਕੇ ਦੇ ਉੱਤੇ ਮੁੱਖ ਮੰਤਰੀ ਜਾ ਸਕਦੇ ਨੇ, ਈਦ ਦੇ ਮੌਕੇ ਤੇ ਨਾ ਸਿਰਫ ਉਹਨਾਂ ਕੋਲੇ ਮਿਲਣ ਗਏ ਨੇ ਬਲਕਿ ਉਹਨਾਂ ਦੇ ਨਾਲ ਨਮਾਜ਼ ਦੇ ਵਿੱਚ ਵੀ ਸ਼ਾਮਲ ਹੋਏ ਔਰ ਇਹ ਵੀ ਗੱਲ ਆਖੀ ਕਿ ਪੰਜਾਬ ਦੀ ਜਿਹੜੀ ਜ਼ਮੀਨ ਹੈ ਉਹ ਹਰ ਫਸਲ ਉਗਾ ਦਿੰਦੀ ਹੈ ਪਰ ਇੱਥੇ ਅਸੀਂ ਨਫ਼ਰਤ ਦੀ ਫਸਲ ਉਗਣ ਨਹੀਂ ਦੇਵਾਂਗੇ। ਕੀ ਅਜਿਹੀ ਗੱਲ ਜਿਹੜੀ ਆ ਉਹ ਬਾਕੀ ਥਾਵਾਂ ਦੇ ਉੱਤੇ ਨਹੀਂ ਕੀਤੀ ਜਾ ਸਕਦੀ? ਬਲਕਿ ਉੱਥੇ ਤਾਂ ਜਿਹੜੇ ਭੜਕਾਹਟ ਵਾਲੇ ਬਿਆਨ ਨੇ ਉਹ ਦੋਹਾਂ ਪਾਸਿਆਂ ਤੋਂ ਬਰਾਬਰ ਦੇ ਆ ਰਹੇ ਨੇ ਜਿਹੜੇ ਕਿ ਸਭ ਤੋਂ ਖਤਰਨਾਕ ਕਹੇ ਜਾ ਸਕਦੇ ਆ। ਹੁਣ ਸਿਚੁਏਸ਼ਨ ਕਦੋਂ ਜਿਹੜੀ ਆ ਉਹ ਠੀਕ ਹੁੰਦੀ ਆ, ਕਿੰਨੇ ਦਿਨ ਲੱਗਦੇ ਆ, ਕਿਹਾ ਨਹੀਂ ਜਾ ਸਕਦਾ। ਪਰ ਇਹ ਜ਼ਰੂਰ ਆ ਕਿ ਹਾਲਾਤ ਇਸ ਵੇਲੇ ਰਾਜਸਥਾਨ ਦੇ ਬੇਹੱਦ ਗੰਭੀਰ ਹੋਏ ਪਏ ਆ, ਖਾਸ ਤੌਰ ਦੇ ਉੱਤੇ ਜੈਪੁਰ ਵਾਲੇ 'ਚ।